ਤੇ ਰਮਨ ਜੀ, ਸਪਲਾਈ ਐਂਡ ਡਿਮਾਂਡ ਦੀ ਜੇ ਆਪਾਂ ਗੱਲ ਕਰਦੇ ਜਾਈਏ, ਜਦ ਓਕਲੈਂਡ ਪੋਰਟ ਦੇ ਉੱਤੇ ਪਿਛਲੇ ਵੀਕ ਪ੍ਰੋਟੈਸਟ ਹੋਇਆ ਸੀ AB5 ਦੇ ਉਲਟ, ਤੇ ਚਰਚਾਵਾਂ ਜਿਹੜੀਆਂ, ਚਲੋ ਉਹਨੂੰ ਕਵਰੇਜ ਤਾਂ ਜਿਹੜੀ ਉਹ ਬਹੁਤ ਮਿਲੀ, ਪਰ ਨਾਲ ਚਰਚਾਵਾਂ ਜਿਹੜੀਆਂ ਸਪਲਾਈ ਐਂਡ ਡਿਮਾਂਡ ਜਿਹੜੀ ਚੇਨ ਦੀਆਂ ਵੀ ਜਿਹੜੀਆਂ ਚੱਲ ਪਈਆਂ ਵੀ ਉਹਦੇ ਨਾਲ ਉਸ ਦੇ ਉੱਤੇ ਅਸਰ ਪਊਗਾ। ਕੀ ਉਸ ਦਾ ਆਪਾਂ ਨੂੰ ਕੋਈ ਅਸਰ ਦੇਖਣ ਨੂੰ ਮਿਲਿਆ ਹੈਗਾ ਆ, ਜਾਂ ਉਹ ਸਿਰਫ ਉਹਨਾਂ ਪ੍ਰੋਟੈਸਟਰਸ ਦੇ ਉਲਟ ਕਹਿ ਲਓ ਵੀ ਇੱਕ ਨੈਰੇਟਿਵ ਜਿਹੜਾ ਚੱਲ ਰਿਹਾ ਸੀ? ਦੇਖੋ, ਅਸਰ ਤਾਂ ਜਿਹੜਾ ਹੁੰਦਾ ਹੀ ਆ, ਕਿਉਂਕਿ ਜਿਹੜੀ ਪੋਰਟ ਦੇ ਉੱਤੇ ਇੱਕ ਦਿਨ ਕੰਮ ਬੰਦ ਰਵੇ ਤਾਂ ਉਹਦੇ ਲਈ ਉਹ ਦੱਸਦੇ ਆ ਐਸਟੀਮੇਟਡ ਕਿ ਪੋਰਟ ਜਿਹੜੀ ਉਹ 5 ਦਿਨ ਬਿਹਾਈਂਡ ਚਲੀ ਜਾਂਦੀ ਆ। ਸੋ ਜੇ ਹੁਣ 5 ਦਿਨ ਪੋਰਟ ਬੰਦ ਰਹੀ ਆ ਤਾਂ 25 ਦਿਨ ਦਾ ਜਿਹੜਾ ਉਹ ਕਹਿ ਰਹੇ ਆ ਕਿ ਫਾਲ ਬਿਹਾਈਂਡ ਹੋ ਗਿਆ, ਕਿ ਜਿਹੜਾ ਕੰਮ ਤਾਂ ਅੱਜ ਹੋਣਾ ਸੀ ਉਹ 25 ਦਿਨ ਲੇਟ ਹੋ ਗਿਆ। ਸੋ ਡੈਫੀਨੇਟਲੀ ਉਹ ਚੀਜ਼ਾਂ ਜੇ ਤਾਂ ਹਾਈ ਡਿਮਾਂਡ ਹੋਵੇ ਤੇ ਉਹਦੇ ਵਿੱਚ ਤਾਂ ਉਹਦਾ ਬਹੁਤ ਅਸਰ ਪੈਂਦਾ ਆ, ਠੀਕ ਹੈ ਨਾ। ਪਰ ਹੁਣ ਇਸ ਵੇਲੇ ਜੇ ਗੱਲ ਕੀਤੀ ਜਾਵੇ, ਜਿਹੜੇ ਕ੍ਰਿਟੀਕਲ ਸਮਾਨ ਹੈਗੇ ਉਹਨਾਂ ਨੂੰ ਛੱਡ ਕੇ ਤਾਂ ਇਨਵੈਂਟਰੀ ਤਾਂ ਅੱਗੇ ਹੀ ਇੰਨੀ ਪਈ ਆ ਸਟੋਰਾਂ ਦੇ ਕੋਲ, ਹੈ ਨਾ। ਤੇ ਆਈ ਡੋਂਟ ਨੋ ਕਿੱਥੋਂ ਤੱਕ ਅਸਰ ਪੈਂਦਾ ਹੈ। ਜਿਹੜੀਆਂ ਕ੍ਰਿਟੀਕਲ ਚੀਜ਼ਾਂ ਹੈਗੀਆਂ, ਜਿਹੜੀਆਂ ਮੈਡੀਕਲ ਦੀ ਸਪਲਾਈ ਜਾਂ ਹੋਰ ਕੁਛ ਕ੍ਰਿਟੀਕਲ ਚੀਜ਼ਾਂ ਹੈਗੀਆਂ, ਉਹਨਾਂ 'ਤੇ ਡੈਫੀਨੇਟਲੀ ਚੀਜ਼ ਹੁੰਦੀ ਹੈ, ਇਫੈਕਟ ਪੈਂਦਾ ਹੈਗਾ। ਪਰ ਓਵਰਆਲ ਜਿਹੜੇ ਹੈਗੇ ਆ ਆਪਣੇ ਟਰੱਕਰ ਹੈਗੇ ਆ, ਜਾਂ ਓਵਰਆਲ ਸਮਾਨ ਜਿਹੜਾ ਹੈਗਾ, ਕਿਉਂਕਿ ਇਨਵੈਂਟਰੀ ਪਹਿਲਾਂ ਹੀ ਬਹੁਤ ਜ਼ਿਆਦਾ ਹੈਗੀ ਆ, ਇਸ ਕਰਕੇ ਆਈ ਡੋਂਟ ਨੋ ਕਿੰਨਾ ਕੁ ਅਸਰ ਪਊਗਾ। ਪਰ ਜਿਹੜੀ ਸਪਲਾਈ ਚੇਨ ਹੈਗੀ ਆ ਉਹ ਡੈਫੀਨੇਟਲੀ ਹਰਟ ਹੁੰਦੀ ਆ। ਕੋਈ ਵੀ ਇੱਦਾਂ ਦਾ ਜਦੋਂ ਰੋਕ ਹੁੰਦੀ ਆ ਜਾਂ ਕੋਈ ਵੀ ਇੱਦਾਂ ਦਾ ਕੰਮ ਹੁੰਦਾ ਆ, ਤੇ ਉਹਦੇ ਵਿੱਚ ਸਪਲਾਈ ਚੇਨ ਜਿਹੜੀ ਆ ਉਹ ਡੈਫੀਨੇਟਲੀ ਹਰਟ ਹੁੰਦੀ ਆ, ਔਰ ਉਹਦੇ ਜਿਹੜੇ ਇਫੈਕਟਸ ਆ ਉਹ ਲੌਂਗ ਟਰਮ ਇਫੈਕਟ ਕਈ ਵਾਰੀ ਹੋ ਜਾਂਦੇ ਆ। ਸੋ ਇਹ ਤਾਂ ਹੁਣ ਦੇਖਣ ਵਾਲੀ ਗੱਲ ਹੋਊਗੀ ਕਿ ਕਿੰਨੀ ਕੁ ਜਲਦੀ ਕੁਇਕਲੀ ਉਹ ਸਾਰਾ ਰਿਕਵਰ ਕਰਦੇ ਹੈਗੇ ਆ ਪੋਰਟ ਆਫ ਓਕਲੈਂਡ। ਜੀ, ਤੇ ਬਾਕੀ ਜਿਹੜੇ ਪੋਰਟ ਆਫ ਓਕਲੈਂਡ ਦੇ ਵਿੱਚ ਜਾਂ ਬਾਕੀ ਪੋਰਟਸ ਦੇ ਉੱਤੇ ਕੈਲੀਫੋਰਨੀਆ ਦੇ ਉੱਤੇ ਜਿਹੜੇ ਟਰੱਕਰਸ ਦੇ ਪ੍ਰੋਟੈਸਟ ਸੀਗੇ AB5 ਦੇ ਉਲਟ, ਕੀ ਉਸ ਦੇ ਵਿੱਚ ਕੁਛ ਗੱਲ ਅੱਗੇ ਵਧੀ ਆ, ਕੋਈ ਕਾਰਵਾਈ ਹੋਈ ਆ, ਕੋਈ ਇਹਨਾਂ ਨੂੰ ਐਗਜ਼ੈਂਪਸ਼ਨ ਦੇਣ ਦੀ, ਖਾਸ ਕਰਕੇ ਜਿਹੜੇ ਪੋਰਟ ਟਰੱਕਰਸ ਆ, ਉਸ ਦੀ ਚਰਚਾ ਚੱਲੀ ਆ, ਜਾਂ ਇਹ ਗੱਲ ਜਿਹੜੀ ਹੁਣ ਫਿਰ ਇੱਕ ਵਾਰੀ ਆਈ ਗਈ ਹੋਗੀ? ਦੇਖੋ, ਪ੍ਰੋਬਲਮ ਇਹ ਹੈਗੀ ਆ ਕਿ ਅਸੀਂ ਇੱਕਦਮ ਹੱਲਾਸ਼ੇਰੀ ਨਾ ਆਉਂਦੇ ਆ, ਇੱਕਦਮ ਜ਼ੋਰ ਨਾ ਆਉਂਦੇ ਆ, ਪਰ ਇੱਕਦਮ ਮੁੜ ਕੇ ਬੈਠ ਜਾਂਦੇ ਆ ਜਦੋਂ ਸਾਨੂੰ ਲੱਗਦਾ ਕਿ ਕੋਈ ਚੀਜ਼ ਸਾਨੂੰ, ਕਿਉਂਕਿ ਅਸੀਂ ਮੈਂ ਹਮੇਸ਼ਾ ਤੋਂ ਇਹ ਗੱਲ ਕਰਦਾ ਹੁੰਦਾ ਕਿ ਜਿਹੜੀਆਂ ਇਹ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਛੋਟੀਆਂ ਛੋਟੀਆਂ ਚੀਜ਼ਾਂ 'ਤੇ ਪਹਿਲਾਂ ਕੰਮ ਕਰਨਾ, ਔਰ ਉਹਨਾਂ ਦੇ ਉੱਤੇ ਸਕਸੈਸ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਹੈਗਾ। ਔਰ ਅਸੀਂ ਹਮੇਸ਼ਾ ਹੀ ਵੱਡੀ ਚੀਜ਼ ਨੂੰ ਹੱਥ ਪਾ ਲੈਂਦੇ ਹਾਂ, ਔਰ ਉਹਨੂੰ ਸਕਸੈਸ ਰੇਟ ਉਹਦਾ ਬਿਲਕੁਲ ਆਲਮੋਸਟ ਕਲੋਜ਼ ਟੂ 0 ਹੋ ਜਾਂਦਾ ਆ, ਤੇ ਉਹਦੇ ਨਾਲ ਫਿਰ ਅਸੀਂ ਬੜੀ ਜਲਦੀ ਹਿੰਮਤ ਹਾਰ ਕੇ ਬੈਠ ਜਾਂਦੇ ਹਾਂ, ਠੀਕ ਹੈ ਨਾ। ਸੋ ਇਹ ਚੀਜ਼ ਜਿਹੜੀ ਆ ਇਹ ਮੈਂ ਇੱਥੇ ਵੀ ਦੇਖਣ ਨੂੰ ਮਿਲੀ ਹੈਗੀ ਆ। ਬਹੁਤ ਵਧੀਆ ਕਵਰੇਜ ਹੋਈ, ਬਹੁਤ ਵਧੀਆ ਉਪਰਾਲਾ ਸੀਗਾ, ਬਹੁਤ ਵਧੀਆ ਕੰਮ ਕੀਤਾ ਸਾਰਿਆਂ ਨੇ ਮਿਲ ਕੇ, ਉਹਦੇ 'ਚ ਕੋਈ ਸ਼ੱਕ ਨਹੀਂ ਹੈਗਾ। ਪਰ ਉਹਨੂੰ ਕਾਇਮ ਰੱਖਣ ਨੂੰ, ਉਹਨੂੰ ਚੱਲਦਾ ਰੱਖਣ ਨੂੰ ਸਾਰਿਆਂ ਨੂੰ ਕੁਛ ਨਾ ਕੁਛ ਕਰਨਾ ਪੈਣਾ, ਕਿਉਂਕਿ ਇਹ ਇਕੱਲਾ AB5 ਨਹੀਂ ਹੈਗਾ, ਹੋਰ ਬਹੁਤ ਜ਼ਿਆਦਾ ਲਾਜ਼ ਹੈਗੇ ਆ। ਔਰ ਖਾਸ ਕਰਕੇ ਪੋਰਟ ਵਾਲਿਆਂ ਵਾਸਤੇ ਤਾਂ ਬਹੁਤ ਜ਼ਰੂਰੀ ਹੈਗਾ ਟੂ ਗੈਟ ਔਰਗਨਾਈਜ਼ ਨਾ, ਕਿ ਉਹਨਾਂ ਨੂੰ ਗਾਂਹ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬੜੀਆਂ ਮੁਸ਼ਕਲਾਂ ਜਿਹੜੀਆਂ ਆ ਰਹੀਆਂ ਹੈਗੀਆਂ। ਔਰ ਮੈਂ ਕਾਫੀ ਜਣਿਆਂ ਕੋਲ ਉੱਥੇ ਜਦੋਂ ਮੈਂ ਗਿਆ ਸੀਗਾ, ਅਤੇ ਮੈਂ ਬਾਅਦ 'ਚ ਮੀਟਿੰਗ ਵੀ ਹੋਈਆਂ, ਗੱਲਬਾਤ ਵੀ ਹੋਈ ਆ। ਸੋ ਉਹਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਸੁਣੀਆਂ ਕਿ ਉਹਨਾਂ ਦੀਆਂ ਤਾਂ ਕਾਫੀ ਤੰਗੀਆਂ ਤਕਲੀਫਾਂ ਹੈਗੀਆਂ, ਜਿਹੜੀਆਂ ਕਿ ਔਨ ਗੋਇੰਗ ਹੈਗੀਆਂ, ਐਵਰੀ ਡੇ ਦੀਆਂ ਪ੍ਰੋਬਲਮਸ ਹੈਗੀਆਂ। ਸੋ ਉਹਨਾਂ ਨੂੰ ਵੀ ਸੋਲਵ ਕਰਨਾ ਪੈਣਾ ਆ। ਬਾਕੀ ਜਿਹੜਾ ਪ੍ਰੋਟੈਸਟ ਸੀਗਾ, ਜਿੱਦਾਂ ਨਿਊਜ਼ ਆਈਆਂ ਹੈਗੀਆਂ, ਜਿੱਦਾਂ ਨਿਊਜ਼ ਸੁਣੀਆਂ ਜਾਂ ਅਸੀਂ ਬੈਠੇ ਮੀਟਿੰਗ ਦੇ ਵਿੱਚ, ਸੋ ਉਹਦੇ ਹਿਸਾਬ ਦੇ ਨਾਲ ਲੱਗ ਰਿਹਾ ਕਿ ਜਿਹੜੀ ਸਟੇਟ ਆਫ ਕੈਲੀਫੋਰਨੀਆ ਹੈਗੀ ਆ, ਉਹਦੇ ਵੱਲੋਂ ਤਾਂ ਕੋਈ ਐਸਾ ਇਸ਼ਾਰਾ ਨਹੀਂ ਦਿੱਤਾ ਗਿਆ ਕਿ ਜਿਹਦੇ ਵਿੱਚੋਂ ਇਹ ਸੋਚਿਆ ਜਾ ਸਕੇ ਕਿ ਇਹ ਜਿਹੜਾ ਲਾਅ ਐਗਜ਼ਾਮਸ਼ਨ ਕੀਤੀ ਜਾਊਗੀ ਜਾਂ ਕੁਛ ਹੋਊਗਾ, ਬਸ਼ਰਤੇ ਕਿ ਜਿਹੜਾ ਗਵਰਨਰ ਆਫਿਸ ਹੈ ਉਹਦੇ ਵੱਲੋਂ ਇਹ ਸਟੇਟਮੈਂਟ ਇਸ਼ੂ ਕੀਤੀ ਗਈ ਹੈ ਕਿ ਅਸੀਂ ਟਰੱਕਰਸ ਨੂੰ resources ਦੇਵਾਂਗੇ ਟੂ ਹੈਲਪ them comply with this law। ਸੋ ਅਸੀਂ resources ਦੇਵਾਂਗੇ, ਹੈਲਪ ਕਰਾਂਗੇ ਉਹਨਾਂ ਨੂੰ ਟੂ ਇਹਦੇ ਲਾਅ ਦੇ ਨਾਲ ਕੰਪਲਾਈ ਕਰਨ ਦੀ। ਸੋ ਜਿਹੜਾ ਗਵਰਨਰਸ ਆਫਿਸ ਆ ਉਹਨਾਂ ਵੱਲੋਂ ਇਹ ਜਿਹੜੀ ਆ ਇਹ ਸਟੇਟਮੈਂਟ ਆਈ ਹੈਗੀ ਆ। ਅਤੇ ਬਾਕੀ ਜਿਹੜਾ ਹੈਗਾ ਆ ਜਿਹੜਾ ਸਪੋਰਟਸ ਆ, ਪੋਰਟ ਦੇ ਉੱਤੇ ਉਹਨਾਂ ਨੇ ਸਪੈਸੀਫਿਕ ਏਰੀਆਜ਼ ਦੇ ਦਿੱਤੇ ਹੈਗੇ ਆ, ਜਿੱਥੇ ਡੈਜ਼ਿਗਨੇਟ ਕਰਤੇ ਹੈਗੇ, ਜਿੱਥੇ ਤੁਸੀਂ ਖੜ ਕੇ ਪ੍ਰੋਟੈਸਟ ਕਰ ਸਕਦੇ ਹੈਗੇ। ਫ੍ਰੀ ਸਪੀਚ ਏਰੀਆਜ਼ ਕਹਿੰਦੇ ਜਿਹੜੇ। ਹਾਂਜੀ ਹਾਂਜੀ। ਸੋ ਉਹਨਾਂ ਨੇ ਉਹ 5 ਮੇਰੇ ਖਿਆਲ ਏਰੀਆ ਸੀਗੇ ਜਿਹੜੇ ਉਹਨਾਂ ਨੇ ਡੈਜ਼ਿਗਨੇਟ ਕੀਤੇ ਸੀਗੇ। ਸੋ ਉੱਥੇ ਤੁਸੀਂ ਜਾ ਕੇ ਆਪਣਾ ਪ੍ਰੋਟੈਸਟ ਜਿਹੜਾ ਉਹ ਖੜ ਕੇ ਕਰ ਸਕਦੇ ਹੈਗੇ ਆ। ਕਿੰਨਾ ਇਫੈਕਟਿਵ ਹੋਊਗਾ ਆਈ ਡੋਂਟ ਨੋ, ਕੀਤਾ ਜਾਂਦਾ ਵੀ ਡੋਂਟ ਨੋ ਯੈਟ। ਅਤੇ ਪਰ ਇਹ ਆ ਕਿ ਡੈਫੀਨੇਟਲੀ ਗੱਲਬਾਤ ਜਿਸ ਸਪੀਡ ਦੇ ਨਾਲ ਸ਼ੁਰੂ ਹੋਈ ਸੀ, ਗੱਲਬਾਤ ਜਿਸ ਸਪੀਡ ਨਾਲ ਵਧੀ ਸੀਗੀ,
ਉਸ ਸਪੀਡ ਦੇ ਨਾਲ ਉਹ ਕਾਇਮ ਨਹੀਂ ਰੱਖ ਸਕੇ ਜਾਂ ਨਹੀਂ ਰਹਿ ਸਕੀ ਅਜੇ ਤੱਕ। ਸੋ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੂਗਾ ਕਿ ਇਹਦੇ 'ਚ ਕੀ ਚੇਂਜਸ ਆਉਂਦੀਆਂ ਹੈਗੀਆਂ।